Only on TV 84 ਤੇ। ਵੀਅਰਸ ਫਿਰ ਤੋਂ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਐਂਡ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਹੁਸ਼ਿਆਰਪੁਰ ਪੰਜਾਬ ਤੋਂ ਵੀਰ ਦਵਿੰਦਰਜੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਮੇਰਾ ਨਾਮ ਦਵਿੰਦਰਜੀਤ ਸਿੰਘ ਹੈ ਤੇ ਮੈਂ ਹੁਸ਼ਿਆਰਪੁਰ ਪੰਜਾਬ ਦਾ ਰਹਿਣ ਵਾਲਾ ਹਾਂ। ਮੇਰੀ ਉਮਰ 23 ਸਾਲ ਦੀ ਹੈ। ਮੈਂ ਤੁਹਾਡੇ ਪ੍ਰੋਗਰਾਮ ਪਿਛਲੇ 1 ਮਹੀਨੇ ਤੋਂ YouTube ਰਾਹੀਂ ਜੁੜਿਆ ਹੋਇਆ ਹਾਂ ਤੇ ਲਗਾਤਾਰ ਤੁਹਾਡਾ YouTube ਚੈਨਲ ਚੈੱਕ ਕਰਦਾ ਰਹਿੰਦਾ ਹਾਂ ਕਿ ਕਦੋਂ ਤੁਸੀਂ ਪਿਛਲੇ ਨਵੀਂ ਵੀਡੀਓ ਪਾਓ। ਮੈਂ ਪਿਛਲੇ ਕੁਝ ਦਿਨ ਤੋਂ ਤੁਹਾਨੂੰ ਲਿਖਣ ਬਾਰੇ ਸੋਚ ਰਿਹਾ ਸੀ, ਪਰ ਦਿਲ ਵਿੱਚ ਥੋੜਾ ਜਿਹਾ ਡਰ ਸੀ, ਜੋ ਕਿ ਸ਼ਾਇਦ ਸਭ ਦੇ ਦਿਲ ਵਿੱਚ ਹੁੰਦਾ ਹੋਵੇਗਾ ਜਦੋਂ ਉਹ ਆਪਣੇ ਤੋਂ ਬਹੁਤ ਵੱਡੇ ਕਿਸੇ ਵਿਦਵਾਨ ਨੂੰ ਕੁਝ ਲਿਖਦੇ ਨੇ। ਪਰ ਅੱਜ ਮੈਂ ਤੁਹਾਨੂੰ ਲਿਖ ਰਿਹਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਮੇਰੀ ਈਮੇਲ ਨੂੰ ਜ਼ਰੂਰ ਆਪਣੇ ਪ੍ਰੋਗਰਾਮ ਦਾ ਹਿੱਸਾ ਬਣਾਓਗੇ। ਤੁਹਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਹੁੰਦਾ ਹੈ, ਜਿਸ ਵਿੱਚ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਜਾਣਕਾਰੀ ਭਰਪੂਰ ਗੱਲਾਂ ਸਾਨੂੰ ਦੱਸਦੇ ਹੋ ਜੋ ਕਿਤੇ ਹੋਰ ਵੇਖਣ ਸੁਣਨ ਨੂੰ ਨਹੀਂ ਮਿਲਦੀਆਂ। ਅੱਜ ਕੱਲ੍ਹ ਦੇ ਵਿਕਾਊ ਹਿੰਦੂ ਮੀਡੀਆ ਵੱਲੋਂ ਵਿਖਾਈਆਂ ਜਾਣ ਵਾਲੀਆਂ ਗਲਤ ਅਤੇ ਬਿਨਾਂ ਆਧਾਰ ਵਾਲੀਆਂ ਖਬਰਾਂ ਤੇ ਸਾਡੇ ਲੋਕ ਅੱਖਾਂ ਬੰਦ ਕਰਕੇ ਯਕੀਨ ਕਰ ਲੈਂਦੇ ਨੇ। ਪਰ ਤੁਸੀਂ ਜਿਸ ਪ੍ਰਕਾਰ ਆਪਣੇ ਵਿਚਾਰਾਂ ਨਾਲ ਚਲੰਤ ਮਸਲਿਆਂ ਅਤੇ ਇਤਿਹਾਸਕ ਘਟਨਾਵਾਂ ਅਤੇ ਤੱਥਾਂ ਨਾਲ ਜੁੜੇ ਸਾਡੇ ਭਰਮ ਦੂਰ ਕਰਦੇ ਹੋ, ਉਹ ਤਾਰੀਫ ਦੇ ਕਾਬਿਲ ਹੈ। ਮੈਡਮ ਨੀਲਮ ਕੌਰ ਜੀ ਵੀ ਤੁਹਾਡਾ ਪੂਰਾ ਸਾਥ ਦਿੰਦੇ ਨੇ ਅਤੇ ਇਸ ਪ੍ਰੋਗਰਾਮ ਦਾ ਜੋ ਕਨਸੈਪਟ ਹੈ ਉਹ ਨਾ ਤੇ ਅੱਜ ਤੱਕ ਕਿਸੇ ਹੋਰ ਟੀਵੀ ਚੈਨਲ ਤੇ ਅਪਣਾਇਆ ਹੈ ਤੇ ਨਾ ਹੀ ਕਦੀ ਅਪਣਾ ਸਕਦੇ ਨੇ, ਕਿਉਂਕਿ ਸੱਚ ਬੋਲਣ ਦੀ ਹਿੰਮਤ ਅੱਜ ਦੇ ਵਿਕਾਊ ਮੀਡੀਆ ਵਿੱਚ ਬਿਲਕੁਲ ਵੀ ਨਹੀਂ ਹੈ। ਇਸ ਟੀਵੀ ਸ਼ੋਅ ਨੂੰ ਪੇਸ਼ ਕਰਨ ਲਈ ਮੈਂ TV 84 ਨੂੰ ਵਧਾਈ ਵੀ ਦਿੰਦਾ ਹਾਂ ਤੇ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਵੀ ਕਰਦਾ ਹਾਂ ਜੋ ਉਹਨਾਂ ਨੇ ਸਾਨੂੰ ਇੰਨਾ ਵਧੀਆ ਪ੍ਰੋਗਰਾਮ ਦਿੱਤਾ ਹੈ। ਪਿਛਲੇ ਦਿਨੀ ਇੱਕ ਪੰਡਤ ਕੌਸ਼ਲ ਜੀ ਵੱਲੋਂ ਕੀਤੇ ਕਨਸੈਪਟ ਕੇ ਆਪੇ ਲਿਖੀ ਜਾਓ ਤੇ ਆਪੇ ਪੜ੍ਹੀ ਜਾਓ ਤੇ ਇਸ ਤਰ੍ਹਾਂ ਡਾਕਟਰ ਸਾਹਿਬ ਨੇ ਉਸ ਦੀ ਤਸੱਲੀ ਕਰਵਾਈ ਕਿ ਸੁਣ ਕੇ ਸਵਾਦ ਹੀ ਆ ਗਿਆ। ਮੈਂ ਮਾਫੀ ਚਾਹੁੰਦਾ ਹਾਂ, ਪਰ ਇੱਕ ਗੱਲ ਕਹਿਣੀ ਜ਼ਰੂਰ ਚਾਹੁੰਦਾ ਹਾਂ ਕਿ ਜੋ ਪੰਡਤ ਜੀ ਨੇ ਨੂੰ ਸਾਡਾ ਆਪ ਲਿਖ ਕੇ ਆਪ ਪੜ੍ਹਨਾ ਪਸੰਦ ਨਹੀਂ ਆਉਂਦਾ ਤੇ ਤੁਸੀਂ ਆਪਣੇ ਹੋਰ ਭਰਾਵਾਂ ਤੋਂ ਜ਼ਰੂਰ ਆਪਣੇ ਦਿਲ ਦੀਆਂ ਲਿਖਵਾ ਕੇ ਭੇਜਿਆ ਕਰੋ ਤਾਂ ਜੋ ਸਾਨੂੰ ਆਪ ਹੀ ਲਿਖ ਕੇ ਨਾ ਪੜ੍ਹਨਾ ਪਵੇ। ਮੈਨੂੰ ਪੂਰਾ ਯਕੀਨ ਹੈ ਡਾਕਟਰ ਸਾਹਿਬ ਆਪਨੇ ਕਿਸੇ ਸਿੱਖ ਵੀਰ ਦੀ ਈਮੇਲ ਭਾਵੇਂ ਕੁਝ ਦਿਨ ਲੇਟ ਸ਼ਾਮ ਕਰ ਲਿਆ ਕਰਨਗੇ ਆਪਣੇ ਪ੍ਰੋਗਰਾਮ 'ਚ, ਪਰ ਤੁਹਾਡੀ ਨੂੰ ਜ਼ਰੂਰ ਟੌਪ ਪ੍ਰਾਇੋਰਟੀ ਤੇ ਰੱਖਿਆ ਕਰਨਗੇ ਤੇ ਤੁਹਾਡੀ ਪੂਰੀ ਤਸੱਲੀ ਕਰਵਾਇਆ ਕਰਨਗੇ। ਡਾਕਟਰ ਸਾਹਿਬ ਕਿਰਪਾ ਕਰਕੇ ਮੈਨੂੰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਜਾਣਕਾਰੀ ਦਿਓ ਕਿ ਉਹ ਕੌਣ ਸਨ ਤੇ ਉਹ ਸ਼ਹੀਦ ਕਿਵੇਂ ਹੋਏ, ਕਿਉਂਕਿ ਮੈਂ ਉਹਨਾਂ ਦੀਆਂ ਕੁਝ ਸਪੀਚਾਂ ਸੁਣੀਆਂ ਨੇ YouTube ਤੇ ਅਤੇ ਮੈਂ ਉਹਨਾਂ ਬਾਰੇ ਤੁਹਾਡੇ ਤੋਂ ਜਾਣਨਾ ਚਾਹੁੰਦਾ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਭੁੱਲ ਚੁੱਕ ਦੀ ਮਾਫੀ ਦਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। देखो वैसे तो साडे लई हर ईमेल बड़ी कीमती हुंदी है, हर मैसेज भावें वो फोन या फेसबुक ते हुंदा है जी, पर जदों पंजाब चों कोई ईमेल ओरिजिनेट हुंदी है मैनूं बहुत खुशी हुंदी है जी, बिल्कुल। और खास तौर ते जिवें जिहड़े यंगर जनरेशन दे खास तौर ते दविंदरजीत सिंह होरी 23 साल दे ने जी, और जिवें ਉਹ ਇਹ ਸਾਰੇ ਨੂੰ ਦੇਖਦੇ ਨੇ, ਦਿਲਚਸਪੀ ਹੈ ਉਹਨਾਂ ਦੀ, ਟਿੱਪਣੀ ਵੀ ਹੈ ਉਹਨਾਂ ਦੀ, ਜਿਗਿਆਸਾ ਵੀ ਹੈ ਜੀ। ਸੋ ਇਹ ਸਾਡੇ ਬੀਕਨਸ ਆਫ ਹੋਪ ਨੇ, ਇਹ ਸਾਡੀ ਆਸ ਦੇ ਜਿਹੜੇ ਨੇ ਦੀਵੇ ਨੇ ਜਿਨ੍ਹਾਂ ਤੋਂ ਸਾਨੂੰ ਇਹ ਹੌਸਲਾ ਮਿਲਦਾ ਹੈ ਕਿ ਗੱਲ ਮੁੱਕੀ ਨਹੀਂ ਹੈ। ਦੁਸ਼ਮਣ ਜੋ ਮਰਜ਼ੀ ਕਹੇ, ਪੰਜਾਬ 'ਚ ਵੀ ਨਹੀਂ ਮੁੱਕੀ ਹੈ ਜੀ। ਬਹੁਤ ਵਾਰ ਨਿਰਾਸ਼ਤਾ ਵੀ ਹੁੰਦੀ ਹੈ, ਜਿਹੜੇ ਜਾ ਕੇ ਆਣਗੇ ਜੀ ਉੱਥੇ ਕੁਛ ਨਹੀਂ ਹੈ, ਉੱਥੇ ਤਾਂ ਸਿੱਖ ਹੀ ਕੋਈ ਨਹੀਂ ਲੱਭਦਾ। ਹੁਣ ਇਹ ਸਾਰੇ ਸਿੱਖ ਬੈਠੇ ਹੀ ਹੋਏ ਨੇ ਨਾ, ਕਿਤੇ ਗੁਰੂ ਨੇ अपना जलवा जिहड़ा है वो किते ना किते दिखाया हुआ है। और ये सारे वीर जिहड़े कि इस होप दे नाल कि उन्होंने कुछ करना है जिंदगी दे विच, 20-22 साल कोई उम्र नहीं हुंदी। जस्ट हाई स्कूल करके बच्चे कोई कॉलेज कोई 2 साल लाए होणगे, कोई 3 लाए होणगे। सो बड़ी खुशी की गल है वीर दविंदरजीत सिंह ने लिखिया है। उन्होंने TV 84 की जानकारी जिहड़ा मीडिया बहु गिणती दा है उस दे झूठ नूं ਜਿਹੜਾ ਉਹ ਸਾਰੇ ਬਾਜ਼ਾਰ ਜਿਹੜਾ ਬੇਨਕਾਬ ਕਰਨ ਦਾ ਜਿਹੜਾ ਸਾਡਾ ਸ਼ੌਕ ਹੈ ਉਹ ਵੀ ਉਹਨਾਂ ਨੂੰ ਪਸੰਦ ਹੈ।
और पंडित कौशल जी जी जिन्होंने आपे लिखी जाओ आपे पढ़ी जाओ जी और मैं बहुतियां दे क्योंकि साडे कोल सीमित समा हुंदा है लेकिन साडी इस टिप्पणी ते बहुत सारियां फोन कॉल्स भी अपनियां दी आई हैं जिन्हों बहुतियां ने इंजॉय कीता है और उन्होंने बिल्कुल ठीक किया कि जे तुहानू नहीं भी लिखना आउंदा जां नहीं जी करदा अपने भरावां तो लिखवा के भेज दिया करो असीं जरूर और बिल्कुल ਅਸੀਂ ਵੀਰ ਦਵਿੰਦਰਜੀਤ ਸਿੰਘ ਹੋਰਾਂ ਦੀ ਗੱਲ ਦੀ ਜਿਹੜੀ ਹੈ ਉਹ ਤਾਇਦ ਕਰਦੇ ਹਾਂ ਕਿ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਪ੍ਰਾਇੋਰਟੀ ਦੇਵਾਂਗੇ ਔਰ ਸਾਡਾ ਤਾਂ ਇਹ ਅੱਡ ਰੇਡੀਓ ਟਾਕ ਸ਼ੋਜ਼ ਤੇ ਵੀ ਮੈਂ ਪਿਛਲੇ 20 ਸਾਲ ਤੋਂ ਲਗਾਤਾਰਤਾ ਨਾਲ ਕਹਿੰਦਾ ਆਇਆ ਕਿ ਭਾਰਤ ਦੇ ਐਮਬੈਸਡਰ ਹਾਈ ਕਮਿਸ਼ਨਰ ਕੌਂਸੂਲੇਟ ਜਦੋਂ ਚਾਹਣ ਜਿੱਥੇ ਚਾਹਣ ਇਹਨਾਂ ਮੁੱਦਿਆਂ ਦੇ ਉੱਤੇ ਡਿਬੇਟ ਕਰ ਲੈਣ ਥਾਂ ਉਹਨਾਂ ਦੀ ਚੋਣ ਦੀ ਜੱਜ ਵੀ ਆਪਣੇ ਬਣਾ ਲੈਣ ਕਿਤੇ ਸੱਦ ਲੈਣ और रेडियो ते आ जान असी ईवन टीवी 84 ਦੇ ਹਵਾਲੇ ਨਾਲ ਵੀ ਮੈਨੂੰ ਬੜੀ ਖੁਸ਼ੀ ਹੋਏਗੀ ਜਦੋਂ ਤੁਹਾਡੀ ਥਾਂ ਤੇ ਇੱਥੇ ਐਮਬੈਸਡਰ ਬੈਠਾ ਹੋਏ ਇੰਡੀਆ ਦਾ ਜੀ ਔਰ ਉਹਦੇ ਨਾਲ ਉਹ ਆਪਣਾ ਪੱਖ ਦੇ ਮੈਨੂੰ ਆਪਣਾ ਦੇਣ ਦਾ ਮੌਕਾ ਮਿਲੇ ਜੀ ਸੋ ਕਿਉਂਕਿ ਇਹ ਜਿਹੜੇ ਨੇ ਇਹ ਥਰਾਈਵ ਹੀ ਝੂਠ ਤੇ ਕਰਦੇ ਨੇ ਜੀ ਗਲਤ ਜਾਣਕਾਰੀ ਕਿਤੇ ਵੀ ਕੋਈ ਹੁੰਦਾ ਸਿੱਖ ਕਾਕਸ ਬਣੀ ਯੂਐਸ ਕਾਂਗਰਸ ਜਿਨ੍ਹਾਂ ਨੇ ਕਿਵੇਂ ਤੂਫਾਨ ਜਿਹੜਾ ਉਹ ਲੈ ਆਂਦਾ ਕਿ ਜੀ ਪਤਾ ਨਹੀਂ ਕੀ ਹੋ ਚੱਲਿਆ ਜੀ ਸੋ ਜਿਹੜਾ ਅਖੀਰ ਦੇ ਵਿੱਚ ਵੀਰ ਦਵਿੰਦਰਜੀਤ ਸਿੰਘ ਹੋਰਾਂ ਨੇ ਸ਼ਹੀਦ ਸਰ ਜਸਵੰਤ ਸਿੰਘ ਜੀ ਖਾਲੜਾ ਬਾਰੇ ਪੁੱਛਿਆ ਜੀ ਮੈਂ ਸਮਝਦਾ ਹਾਂ ਵੀ ਜਸਵੰਤ ਸਿੰਘ ਖਾਲੜਾ ਮਨੁੱਖੀ ਹੱਕਾਂ ਦੇ ਬਹੁਤ ਵੱਡੇ ਸ਼ਹੀਦ ਨੇ ਜੀ ਔਰ ਇਸ ਸ਼ਖਸੀਅਤ ਨੂੰ ਨਾ ਸਿਰਫ ਭਵਿੱਖ ਦੇ ਵਿੱਚ ਸਿੱਖ ਹਮੇਸ਼ਾ ਯਾਦ ਰੱਖਣਗੇ ਜਿਵੇਂ ਉਹਨਾਂ ਦੀ ਯਾਦ ਦੇ ਵਿੱਚ ਸਤੰਬਰ ਦੇ ਪਹਿਲੇ ਹਫਤੇ ਦਿਨ ਮਨਾਇਆ ਜਾਂਦਾ ਹੈ ਜੀ ਪਰ ਜਿਹੜੀ ਗਲੋਬਲ ਹਿਊਮਨ ਰਾਈਟਸ ਦੀ ਹਿਸਟਰੀ ਹੈ ਮਨੁੱਖੀ ਹੱਕਾਂ ਦੀ ਉਹਨਾਂ ਦੇ ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਜਿਹੜੇ ਨੇ ਉਹਨਾਂ ਦਾ ਇੱਕ ਬੜਾ ਵਿਸ਼ੇਸ਼ ਸਥਾਨ ਹੋਏਗਾ ਜੀ ਇਹ ਜਿਹੜੇ ਖਾਲੜਾ ਨੇ ਖਾਲੜਾ ਪਿੰਡ ਹੈ ਡਿਸਟ੍ਰਿਕਟ ਅੰਮ੍ਰਿਤਸਰ ਦਾ ਜਿੱਥੇ ਦੇ ਉਹ ਜੰਮਪਲ ਸਨ ਜੀ ਔਰ ਜਿਵੇਂ ਇਹਨਾਂ ਦੀ ਮੈਂ ਆਪਣੀ ਮੁਖਾਰਬਿੰਦ ਤੋਂ ਹੀ ਸੁਣਿਆ ਇੱਕ ਸਟੇਜ ਜਦੋਂ ਸਤੰਬਰ ਦੇ ਵਿੱਚੋਂ ਸ਼ਹੀਦ ਹੋਏ ਨੇ ਕੁਝ ਅਰਸਾ ਪਹਿਲਾਂ ਹੀ ਅਣਖੀਲਾ ਪੰਜਾਬ ਟੈਲੀਵਿਜ਼ਨ ਪ੍ਰੋਗਰਾਮ ਚੱਲਦਾ ਸੀ ਕੈਨੇਡਾ ਤੋਂ ਰੇਡੀਓ ਵੀ ਚੱਲਦਾ ਰਿਹਾ ਉਹਨਾਂ ਦਾ ਸਮਾਗਮ ਸੀ ਟੋਰਾਂਟੋ ਗੁਰੂ ਘਰ 'ਚ ਉਹਨਾਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸੱਦਿਆ ਸੀ ਮੈਨੂੰ ਵੀ ਇਨਵਾਈਟ ਕੀਤਾ ਹੋਇਆ ਸੀ ਸੋ ਟੋਰਾਂਟੋ ਡਿਕਸੀ ਗੁਰੂ ਘਰ ਦੀ ਸਟੇਜ ਤੇ ਜਿਹੜਾ 1995 ਦੇ ਵਿੱਚ ਸਾਨੂੰ ਜਿਹੜਾ ਉਹ ਇਕੱਠੇ ਹੋਣ ਦਾ ਮੌਕਾ ਮਿਲਿਆ ਜੀ ਔਰ ਉਸ ਪ੍ਰੋਗਰਾਮ ਦੇ ਵਿੱਚ ਜਦੋਂ ਮੈਂ ਇਹਨਾਂ ਦੀ ਪ੍ਰੈਜੈਂਟੇਸ਼ਨ ਜਿਹੜੀ ਸਪੀਚ ਅੱਜ ਗਲੋਬਲੀ ਸਿੱਖਾਂ ਵੱਲੋਂ ਸੁਣੀ ਜਾਂਦੀ ਹੈ ਜੀ ਤੇ ਬੜੀ ਨਿਡਰਤਾ ਦੇ ਨਾਲ ਉਹਨਾਂ ਨੇ ਜਿੱਥੇ ਸਿੱਖੀ ਦਾ ਪੱਖ ਪੇਸ਼ ਕੀਤਾ ਉੱਥੇ ਉਹਨਾਂ ਨੇ ਆਪਣੇ ਪਰਿਵਾਰਕ ਹਵਾਲੇ ਨਾਲ ਵੀ ਕਿਹਾ ਕਿ ਕਦੇ ਮੇਰੇ ਦਾਦਾ ਜੀ ਕੌਮਾਗਾਟਾ ਮਾਰੂ ਜਹਾਜ਼ 'ਚ ਕੈਨੇਡਾ ਆਉਣ ਦੇ ਲਈ ਆਏ ਸਨ ਉਹਨਾਂ ਨੂੰ ਤਾਂ ਕੈਨੇਡਾ ਵਾਲਿਆਂ ਨੇ ਉਤਰਨ ਨਹੀਂ ਸੀ ਦਿੱਤਾ ਜੀ ਪਰ ਅੱਜ ਉਹਨਾਂ ਦਾ ਪੋਤਾ ਜਿਹੜਾ ਉਹ ਇੱਥੇ ਆ ਕੇ ਉਹੀ ਉਸ ਵੇਲੇ ਹਕੂਮਤ ਅੰਗਰੇਜ਼ਾਂ ਦੀ ਸੀ ਅੱਜ ਆਪਣਿਆਂ ਦੀ ਹੈ ਤੇ ਅੱਜ ਤੁਹਾਡੇ ਸਾਹਮਣੇ ਉਹ ਜ਼ੁਲਮਾਂ ਦੀ ਕਹਾਣੀ ਸੁਣਾਉਣ ਆਇਆ ਜੀ ਸੋ ਉਹਨਾਂ ਨੇ ਉਸ ਦੇ ਵਿੱਚ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਕਿ ਕਿਵੇਂ ਉਹਨਾਂ ਨੇ ਕਿਉਂਕਿ ਉਦੋਂ ਸਰ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਮਨੁੱਖੀ ਅਧਿਕਾਰ ਵਿੰਗ ਹੈ ਉਸ ਨਾਲ ਜੁੜੇ ਹੋਏ ਸਨ ਸਰ ਜਸਪਾਲ ਸਿੰਘ ਢਿੱਲੋਂ ਔਰ ਜਸਵੰਤ ਸਿੰਘ ਖਾਲੜਾ ਇੱਕ ਪ੍ਰੈਜ਼ੀਡੈਂਟ ਸਨ ਇੱਕ ਸੈਕਟਰੀ ਸਨ ਸੋ ਇਹਨਾਂ ਨੇ ਮਨੁੱਖੀ ਅਧਿਕਾਰ ਵਿੰਗ ਦੇ ਥੱਲੇ ਹਾਲਾਂਕਿ ਸ਼ੁਰੂ ਦੇ ਵਿੱਚ ਇਹ ਨੌਜਵਾਨ ਸਭਾ ਦੇ ਨਾਲ ਜੁੜੇ ਰਹੇ ਸੋ ਜਿਹੜਾ ਵੀ ਬੱਚਾ ਇਸ ਪਾਸੇ ਆਉਂਦਾ ਹੈ ਜਵਾਨੀ ਦੇ ਵਿੱਚ ਫਿਰ ਜਵਾਨੀ ਤੋਂ ਬਾਅਦ ਜਦੋਂ ਪਰਿਵਾਰਕ ਗ੍ਰਸਤੀ ਜੀਵਨ ਸ਼ੁਰੂ ਹੋ ਜਾਂਦਾ ਹੈ ਬੀਜ ਤਾਂ ਬੀਜੇ ਹੁੰਦੇ ਨੇ ਉਹ ਪਹਿਲਾਂ ਤੋਂ ਹੀ ਉਸ ਧਰਤੀ ਤੇ ਗੁਰੂ ਦੀ ਬਖਸ਼ਿਸ਼ ਨਾਲ ਸਿੱਖ ਘਰਾਣੇ ਦੇ ਵਿੱਚ ਉਹੀ ਤੁਹਾਨੂੰ ਅਲਟੀਮੇਟਲੀ ਫਿਰ ਖਿੱਚ ਕੇ ਲੈ ਆਉਂਦਾ ਸੋ ਪ੍ਰਭਾਵ ਖੱਬੇ ਪੱਖੀ ਹੋਣ ਸੱਜੇ ਪੱਖੀ ਹੋਣ ਸਿੱਖੀ ਜਿਹੜੀ ਹੈ ਉਹ ਉਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ ਗੁਰੂ ਨਾਨਕ 10 ਗੁਰੂ ਸਾਹਿਬਾਨ ਔਰ ਪੂਰਾ ਇਹ 250 ਸਾਲ ਖਾਲਸੇ ਦੀ ਸਾਜਨਾ 3 ਸਦੀਆਂ ਸਾਡੇ ਸ਼ਹੀਦਾਂ ਦੀ ਕਮਾਈ ਔਰ ਜਦੋਂ ਅਸੀਂ ਮਾਝੇ ਦੀ ਗੱਲ ਕਰਦੇ ਹਾਂ ਔਰ ਜਿਸ ਬੈਲਟ ਖਾਲੜਾ ਦੇ ਨਾਲ ਸਰ ਜਸਵੰਤ ਸਿੰਘ ਦਾ ਸੰਬੰਧ ਹੈ ਤਾਂ ਪੈਰ ਪੈਰ ਤੇ ਸ਼ਹੀਦ ਨੇ ਔਰ ਉਹ ਸਾਰੇ ਉਸ ਦੌਰ 'ਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਨੌਜਵਾਨ ਜਿਹੜੇ ਸੰਘਰਸ਼ ਦੇ ਵਿੱਚ ਆਏ ਸ਼ਹੀਦੀਆਂ ਪਾਈਆਂ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਉਸ ਧਰਤੀ ਦੇ ਜਿਹੜੇ ਉਹ ਵੱਡੇ ਪਰਿਵਾਰ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਗੁਰੂ ਕਾਲ ਦੇ ਸਮੇਂ ਤੋਂ ਮਾਈ ਭਾਗੋ ਸਾਡੀ ਉਸ ਇਲਾਕੇ ਦੀ ਹੈ ਸਾਡੇ ਉਹ ਸਾਰੇ ਬੇਸ਼ੱਕ ਪੂਲਾ ਸ਼ਬਦ ਕਿਵੇਂ ਬਦਨਾਮ ਕੀਤਾ ਇਸ ਨਿਹੰਗ ਨੇ ਬਾਣੇ ਦੇ ਅੰਦਰ ਜਿਹਨੂੰ ਸਿੰਘਾਂ ਨੇ ਸਜ਼ਾ ਯਾਫਤਾ ਕੀਤਾ ਬਟ ਉਹੀ ਧਰਤੀ ਹੈ ਭਾਈ ਤਾਰੂ ਸਿੰਘ ਪੂਲਾ ਦੀ ਜਿਨ੍ਹਾਂ ਨੇ ਖੋਪੜੀ ਉਤਰਵਾ ਲਈ ਪਰ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਉਹੀ ਧਰਤੀ ਭਾਈ ਤਾਰਾ ਸਿੰਘ ਵਾਂ ਦੀ ਹੈ
ਉਹੀ ਧਰਤੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੀ ਹੈ, ਉਹੀ ਧਰਤੀ ਪਹੂ ਵਿੰਡ ਬਾਬਾ ਦੀਪ ਸਿੰਘ ਸ਼ਹੀਦ ਦੀ ਹੈ। ਸੋ ਬੇਸਿਕਲੀ ਤੇ ਇਹ ਇੱਕ ਤੁਰੀ ਆਉਂਦੀ ਗੱਲ ਹੈ, ਪਰ ਸਰ ਜਸਵੰਤ ਸਿੰਘ ਖਾਲੜਾ ਨੇ ਪੀਸਫੁਲ ਮਨੁੱਖੀ ਹੱਕਾਂ ਦਾ ਫੀਲਡ ਚੁਣਿਆ ਸ਼ਾਂਤਮਈ ਤਰੀਕੇ ਨਾਲ, ਔਰ ਇਹ ਉਹਨਾਂ ਨੇ ਬੀੜਾ ਚੁੱਕਿਆ ਕਿ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਜਿਨ੍ਹਾਂ ਨੂੰ ਜਿਹੜੇ ਉਹ ਕੋ ਅਣਪਛਾਤੇ ਨਹੀਂ ਸੀ, ਉਹ ਮਾਪਿਓ ਦੇ ਪੁੱਤਰ ਪੁੱਤਰੀਆਂ ਸੀ ਜੀ, ਬੜੇ ਚੰਗੇ ਜਿਨ੍ਹਾਂ ਦੇ ਉੱਤੇ ਆਸਾਂ ਸਨ ਪੇਰੈਂਟਸ ਨੂੰ, ਪਰ ਸਿੱਖੀ ਅਣਖ ਦੇ ਲਈ ਉਹ ਤੁਰੇ ਤੇ ਉਹਨਾਂ ਨੂੰ ਵੇਲੇ ਦੀ ਹਕੂਮਤ ਨੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਹੈ। ਔਰ ਉਹਨਾਂ ਨੇ 3 ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ ਦਾ ਔਰ ਪੱਟੀ ਨਾਲ ਸੰਬੰਧਿਤ ਤਰਨਤਾਰਨ ਦਾ, ਉਹਨਾਂ ਚੋਂ ਉਹਨਾਂ ਨੇ ਵੇਰਵੇ ਇਕੱਠੇ ਕੀਤੇ ਔਰ ਉਹਨਾਂ ਨੇ ਦੇਖਿਆ ਕਿ 2-3 ਸਾਲ ਦੇ ਪੀਰੀਅਡ 'ਚ 2500 ਦੇ ਕਰੀਬ ਚੰਗੇ ਭਲੇ ਨੌਜਵਾਨ ਜਿਨ੍ਹਾਂ ਨੂੰ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜਿਆ ਗਿਆ। ਔਰ ਉਹਨਾਂ ਨੇ ਉਹ ਵੇਰਵਾ ਕਿ ਪੰਜਾਬ ਦੇ ਇੰਨੇ ਜ਼ਿਲ੍ਹੇ ਨੇ, ਉਹਨਾਂ ਦੇ ਇੰਨੇ ਇਲਾਕੇ ਬਣਦੇ ਨੇ ਵੀ ਇਸ ਲਿਹਾਜ਼ ਨਾਲ ਤਾਂ 25000 ਤੋਂ ਜ਼ਿਆਦਾ ਅਣਪਛਾਤੀਆਂ ਲਾਸ਼ਾਂ ਬਣਾ ਦਿੱਤਾ ਉਹਨਾਂ ਨੇ ਜੀ, ਜਿਨ੍ਹਾਂ ਨੌਜਵਾਨਾਂ ਨੂੰ ਮਾਰਿਆ ਗਿਆ। ਔਰ ਉਹਨਾਂ 'ਚ ਇਕੱਲੇ ਨੌਜਵਾਨ ਨਹੀਂ, ਜਦੋਂ ਉਹਨਾਂ ਨੇ ਅੰਮ੍ਰਿਤਸਰ ਦੇ ਸ਼ਮਸ਼ਾਨ ਘਾਟ ਦਾ ਵੇਰਵਾ ਦੇਖਿਆ ਤੇ ਉਹਨਾਂ 'ਚ ਭਾਈ ਪਰਮਜੀਤ ਸਿੰਘ ਪੰਜਵੜ ਦੀ ਬਿਰਧ ਮਾਤਾ ਦੀ ਲਾਸ਼ ਵੀ ਉਹਦੇ 'ਚ ਐਂਟਰੀ ਕੀਤਾ ਹੋਇਆ ਅੰਦਰਾਜ਼ ਹੈ ਜੀ। ਸੋ ਇਹ ਕਹਾਣੀ ਉਹਨਾਂ ਨੇ ਬਾਹਰ ਆ ਕੇ ਦੱਸੀ ਕੈਨੇਡੀਅਨ ਪਾਰਲੀਮੈਂਟ 'ਚ ਵੀ ਔਰ ਅੱਡ-ਅੱਡ ਸਮਾਗਮਾਂ 'ਚ ਵੀ। ਪਰ ਉਦੋਂ ਵੀ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਧਮਕੀ ਦਿੱਤੀ ਗਈ। KP ਗਿੱਲ ਉਸ ਵੇਲੇ DGP ਪੁਲਿਸ ਸੀ ਔਰ ਜ਼ਾਹਰ ਹੈ ਉਹਦੇ ਡਾਇਰੈਕਟ ਹੁਕਮਾਂ ਥੱਲੇ ਅਜੀਤ ਸੰਧੂ ਨੇ ਜਿਹੜਾ SSP ਸੀ ਅੰਮ੍ਰਿਤਸਰ ਦਾ, ਉਹਨੇ ਖਾਲੜੇ ਨੂੰ ਕਿਹਾ ਵੀ ਤੂੰ 25000 ਅਣਪਛਾਤੀਆਂ ਲਾਸ਼ਾਂ ਦੀ ਗੱਲ ਕਰਦੇ, ਜੇ 25000 ਇੱਕ ਵੀ ਹੋ ਗਈ ਤਾਂ ਕੀ ਫਰਕ ਪਏਗਾ ਜੀ। ਸੋ ਉਹੀ ਗੱਲ ਹੋਈ ਜਦੋਂ ਉਹ ਵਾਪਸ ਗਏ। ਕੁਝ ਸਮੇਂ ਬਾਅਦ 31 ਅਗਸਤ 1995 ਨੂੰ ਬੇਅੰਤ ਸਿੰਘ ਦੇ ਤੂੰਬੇ ਉੱਡਦੇ ਨੇ ਚੰਡੀਗੜ੍ਹ ਔਰ 3-4 ਸਤੰਬਰ ਦੇ ਪਹਿਲੇ ਹਫਤੇ ਸਰ ਜਸਵੰਤ ਸਿੰਘ ਖਾਲੜਾ ਨੂੰ ਚੁੱਕ ਲਿਆ ਜਾਂਦਾ ਹੈ ਉਹਨਾਂ ਦੇ ਘਰ ਤੋਂ ਦੇ ਬਾਹਰ ਤੋਂ। ਔਰ ਉਸ ਤੋਂ ਬਾਅਦ ਉਹਨਾਂ ਦਾ ਕੀ ਹਸ਼ਰ ਹੋਇਆ, ਕੀ ਹੋਇਆ, ਉਹਨਾਂ ਨੂੰ ਵੀ ਅਣਪਛਾਤੀ ਲਾਸ਼ ਬਣਾ ਦਿੱਤਾ ਗਿਆ। ਔਰ ਉਹਨਾਂ ਦੀ ਬੇਟੀ ਨਵਕਿਰਨ ਕੌਰ ਜਿਹੜੀ ਅਮਰੀਕਾ 'ਚ ਰਹਿੰਦੇ ਨੇ, ਉਹਨਾਂ ਨੇ ਇੱਕ ਸਮਾਗਮ 'ਚ ਕਿਹਾ ਸੀ ਕਿ ਮੇਰੇ ਪਿਤਾ ਨੇ ਉਹਨਾਂ ਅਣਪਛਾਤੀਆਂ ਜਿਨ੍ਹਾਂ ਨੂੰ ਕਹਿ ਦਿੱਤਾ ਸੀ ਜਵਾਨੀ ਨੂੰ, ਸਿੱਖ ਜਵਾਨੀ ਨੂੰ, ਉਹਨਾਂ ਨੂੰ ਪਛਾਣ ਦਿੱਤੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਘੱਲੂਘਾਰਾ ਹਫਤੇ ਦੇ ਪੀਰੀਅਡ 'ਚ ਸਾਡੀ ਉਹਨਾਂ ਨੂੰ ਪ੍ਰਣਾਮ ਹੈ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ, ਜਿਨ੍ਹਾਂ ਨੇ ਮਨੁੱਖੀ ਹੱਕਾਂ ਦੇ ਪਿੜ ਵਿੱਚ ਬਹੁਤ ਵੱਡਾ ਕੰਮ ਕੀਤਾ ਹੈ, ਜਿਹੜਾ ਉਹਨਾਂ ਦਾ ਕੰਮ ਹਮੇਸ਼ਾ ਸਿਰਫ ਪੰਜਾਬ ਦੇ ਹਵਾਲੇ ਲਈ ਨਾਲ ਹੀ ਨਹੀਂ ਦੁਨੀਆ ਭਰ ਦੇ ਮਨੁੱਖੀ ਹੱਕਾਂ ਦੇ ਪਿੜ 'ਚ ਯਾਦ ਕੀਤਾ ਜਾਏਗਾ ਜੀ। ਡਾਕਟਰ ਸਾਹਿਬ ਹੁਣ ਵੇਲਾ ਆ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਫਿਰ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।